ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦੇ ਸਾਡੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408-272-2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਟੁਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ। ਇਹਨਾਂ ਦੇ ਕੋਲੋਂ ਤੁਸੀਂ ਟਰੱਕ ਦੇ ਟ੍ਰੇਲਰ ਦਾ ਕਿਸੇ ਵੀ ਤਰੀਕੇ ਦਾ ਰਿਪੇਅਰ ਦਾ ਕੰਮ ਕਰਾ ਸਕਦੇ ਹੋ। ਟਰੱਕ ਵਾਸ਼ ਵੀ ਕਰਦੇ ਹਨ। ਇਹਨਾਂ ਦੀ ਲੋਕੇਸ਼ਨ ਦਾ ਐਡਰੈਸ 3550 SK ਸਟਰੀਟ ਟੁਲੈਰੀ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 559-685-1260 5596851260 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਜਾਂ 408-272-5200 ਦੇ ਉੱਤੇ। ਆਪਾਂ ਪੰਨੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਬਜਟ ਦੀ ਮੀਟਿੰਗ ਦੇ ਵਿੱਚ ਗਿਲੇ ਸ਼ਿਕਵੇ ਭਾਰੀ ਰਹੇ। ਬਿਲਕੁਲ ਜੀ, ਐਕਚੁਅਲੀ ਤੁਸੀਂ ਕਹਿ ਲਓ ਕਿ ਸਾਲ ਆਲਮੋਸਟ ਲੱਗ ਗਿਆ ਜੀ ਇਸ ਤਰ੍ਹਾਂ ਦੀ ਮੀਟਿੰਗ ਨੂੰ। ਮੀਟਿੰਗ ਲੰਬੀ ਸੀ। ਇੰਨਾ ਤਾਂ ਸੈਟਿਸਫਾਈਡ ਜਿਹੜਾ ਵੀ ਹੋਏ ਜਿਹੜੇ MLAs, ਰਾਜ ਸਭਾ ਦੇ ਮੈਂਬਰ ਤੇ ਜਿਹੜੇ ਪਾਰਲੀਮੈਂਟ ਦੇ ਮੈਂਬਰ, ਕਿ ਲੰਬੀ ਮੀਟਿੰਗ ਸੀਗੀ। 5 ਘੰਟਿਆਂ ਤੱਕ ਜਿਹੜੀ ਜੀ ਉਹ ਚੱਲੀ। ਵੈਸੇ ਬਹੁਤਿਆਂ ਦਾ ਗਿਲਾ ਇਹ ਰਹਿੰਦਾ ਕਿ 5 ਮਿੰਟ ਵੀ ਨਹੀਂ ਉਹਨਾਂ ਨੂੰ ਮਿਲ ਰਹੇ ਮੀਟਿੰਗ ਦੇ। ਪਰ ਜਿਹੜੇ ਕਿਉਂਕਿ ਜਿੰਨਾ ਸਮਾਂ ਲੱਗਦਾ ਇੱਦਾਂ ਦੀਆਂ ਮੀਟਿੰਗ ਅਰੇਂਜ ਹੋਣ ਨੂੰ, ਉਨੇ ਗੁੱਬ ਘਲਾਟ ਜਿਹੜਾ ਜੀ ਉਹ ਭਰ ਜਾਂਦਾ। ਤੇ ਇਹ ਗੁੱਬ ਘਲਾਟ ਸੀਗਾ ਜੀ ਜਿਹੜਾ ਇਸ ਮੀਟਿੰਗ ਦੇ ਵਿੱਚ ਲਗਾਤਾਰ ਨਿਕਲਿਆ। ਗੁੱਬ ਘਲਾਟ ਜਿਹੜਾ ਜੀ ਇਹ ਨਿਕਲਿਆ ਕਿ 1 ਸਾਲ ਹੋਇਆ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਤੇ ਸਰਕਾਰ ਦੇ ਉੱਤੇ ਰੇਤ ਮਾਫੀਆ ਤੇ ਗੁੰਡਾ ਟੈਕਸ ਦੇ ਇਲਜ਼ਾਮ ਜਿਹੜੇ ਆ ਜੀ ਉਹ ਲੱਗ ਰਹੇ ਆ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੀ ਜਿਹੜੀ ਸੁਰ ਸੀ ਉਹ ਵਾਹਵਾ ਤਿੱਖੀ ਸੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਜਿਹੜਾ ਜੀ ਉਹ ਸਰਕਾਰ ਨੂੰ ਘੇਰਨ ਦਾ ਯਤਨ ਇਸ ਮੀਟਿੰਗ ਦੇ ਵਿੱਚ ਕੀਤਾ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਜਿਹੜਾ ਮਾਮਲਾ ਉਠਾਇਆ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੇ ਪੁਰਾਣੇ ਰੌਂ ਦੇ ਵਿੱਚ ਵਾਪਸ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਹੀਂ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਜਿਹੜਾ ਜੀ ਉਹ ਕਿਹੜਾ ਮੂੰਹ ਲੈ ਕੇ ਪੰਜਾਬ ਦੇ ਵਿੱਚ ਜਾਊਗੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਜੀ ਮੁੱਦਾ ਉਠਾਇਆ ਕਿ ਪੋਲ ਸਾਨੂੰ ਖੋਲਣੇ ਚਾਹੀਦੇ ਸੀਗੇ, ਅਕਾਲੀ ਦਲ ਵਾਲੇ ਪੋਲ ਜਿਹੜੇ ਆ ਜੀ ਉਹ ਸਾਡੇ ਖੋਲ ਰਹੇ ਆ। ਉਸਨੇ ਕਿਹਾ ਕਿ ਅਜੇ ਵੀ ਮੌਕਾ ਹੈ ਜੇ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਇਹ ਮੁੱਦਾ ਜਿਹੜਾ ਸੀਗਾ ਜੀ ਸਭ ਤੋਂ ਜ਼ਿਆਦਾ ਭਾਰੂ ਰਿਹਾ ਤੇ ਸਰਕਾਰ ਇਸ ਮਾਮਲੇ ਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਕਦੋਂ ਕਰੂਗੀ। ਇਹ ਵੀ ਮੁੱਦਾ ਉੱਠਿਆ ਕਿ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਗਿਆ ਸੀ ਕਾਂਗਰਸ ਦੇ ਵੱਲੋਂ ਕਿ 10 ਸਾਲ ਦੀਆਂ ਅਕਾਲੀ ਵਧੀਕੀਆਂ ਦਾ ਵਾਈਟ ਪੇਪਰ ਜਾਰੀ ਕੀਤਾ ਜਾਊਗਾ, ਜਿਹਦੇ ਉੱਤੇ ਕੋਈ ਕੰਮ ਅਜੇ ਤੱਕ ਜਿਹੜਾ ਉਹ ਹੋਇਆ ਨਹੀਂ। ਇਹ ਜਿਹੜੇ ਮੁੱਦੇ ਸੀਗੇ ਜੀ ਬਹੁਤ ਅਹਿਮ ਰਹੇ। ਇਹ ਠੀਕ ਹੈ ਕਿ ਬਾਕੀ ਤਾਂ ਜਿਹੜਾ ਜੀ ਸਾਰਾ ਕੁਛ ਚੱਲਦਾ ਰਿਹਾ ਜੀ ਕਿ ਕੀ ਜਿਹੜਾ ਵੀ ਕਰਨਾ ਆਉਣ ਵਾਲੇ ਦਿਨਾਂ ਦੇ ਦੌਰਾਨ, ਪੈਨਸ਼ਨਾਂ, ਦਲਿਤ ਸਕੀਮਾਂ, ਪਛੜੀਆਂ ਜਾਤੀਆਂ ਦੀਆਂ ਸਕੀਮਾਂ, ਇਹ ਤਾਂ ਚੱਲਦਾ ਰਿਹਾ। ਪਰ ਇਸ ਮੀਟਿੰਗ ਦੇ ਵਿੱਚ ਜਿਹੜਾ ਮੇਨ ਸੀਗਾ ਜੀ ਉਹ ਇਹੀ ਸੀਗਾ ਕਿ ਸਰਕਾਰ ਦੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੇ 1 ਸਾਲ ਸਰਕਾਰ ਨੂੰ ਜਿਹੜਾ ਹੋਣ ਦੇ ਮੌਕੇ ਦੇ ਉੱਤੇ ਜਿੰਨੀ ਚਾਂਦਮਾਰੀ ਜਿਹੜੀ ਹੈ ਜੀ ਉਹ ਕੀਤੀ ਆ। ਉਹਦੇ ਤੋਂ ਬਾਅਦ ਇਉਂ ਲੱਗਦਾ ਹੈ ਕਿਉਂਕਿ ਇਹਦਾ ਪ੍ਰਭਾਵ ਜਿਹੜਾ ਨਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਸਰਕਾਰ ਦੇ ਵਿੱਚ ਜਿਹੜੇ ਕੁਛ ਮੰਤਰੀ ਲਏ ਜਾਣੇ ਆ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਦਿਸ ਸਕਦਾ ਹੈ ਕਿ ਜੇ ਉਹਦੇ ਵਿੱਚ ਸੈਟਿਸਫੈਕਸ਼ਨ ਜਿਹੜੀ ਜੀ ਉਹ ਨਾ ਹੋਈ ਤਾਂ ਇਹ ਬਾਗੀ ਸੁਰਾਂ ਜਿਹੜੀਆਂ ਜੀ ਉਹ ਹੋਰ ਵੀ ਵੱਧ ਸਕਦੀਆਂ ਨੇ। ਕਿਉਂ? ਉਹਦਾ ਰੀਜ਼ਨ ਇਹ ਹੈ ਜੀ ਕਿ 2 ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਉਹਨਾਂ ਦਾ ਸਿੱਧਾ ਲਿੰਕ ਦਿੱਲੀ ਦੇ ਨਾਲ ਆ। ਇੱਕ ਤਰੀਕੇ ਦੇ ਨਾਲ ਉਹਨਾਂ ਦਾ ਪ੍ਰਭਾਵ ਦਿੱਲੀ ਬੈਠੀ ਜਿਹੜੀ ਹਾਈ ਕਮਾਂਡ ਹੈ ਉਹ ਵੀ ਦੇਖੂਗੀ। ਤੇ ਜੇ ਇੱਥੇ ਕਿਉਂਕਿ 4 ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਕਿ 4 ਮੰਤਰੀ ਜਿਹੜੇ ਉਹ ਲਏ ਜਾਣਗੇ ਤੋ 1 ਅਨਾਰ 4 ਬਿਮਾਰ ਤਾਂ ਜਿਹੜਾ ਉਹ ਚੱਲਣਾ ਨਹੀਂ, ਬਿਮਾਰ ਜ਼ਿਆਦਾ ਨੇ। ਇਸ ਕਰਕੇ ਇਹਦਾ ਇਸ ਮੀਟਿੰਗ ਦਾ ਅਸਰ ਜਿਹੜਾ ਜੀ ਉਹ ਇਹਦੇ ਉੱਤੇ ਵੀ ਦੇਖਿਆ ਜਾਊਗਾ ਆਉਂਦੇ ਦਿਨਾਂ 'ਚ। ਜੀ ਜੀ ਜੀ। ਤੇ ਸਾਬਕਾ ਵਿੱਤ ਮੰਤਰੀ ਰਹੇ ਚਿਦੰਬਰਮ ਦੇ ਮੁੰਡੇ ਦਾ ਰਿਮਾਂਡ CBI ਨੂੰ ਮਿਲਿਆ, ਸਿਆਸਤ ਉਸ ਦੇ ਉੱਤੇ ਗਰਮਾਈ। ਦੇਖੋ ਜੀ, ਇਹ ਸਿਆਸਤ ਦਾ ਇੱਕ ਹਿੱਸਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਲੋਕਪਾਲ ਦੀ ਚੋਣ ਲਈ ਬਣਾਈ ਕਮੇਟੀ ਦੇ ਬਾਈਕਾਟ ਦਾ ਜਿਹੜਾ ਜੀ ਉਹ ਫੈਸਲਾ
ਕੀਤਾ। ਇਹ ਸਪੈਸ਼ਲ ਇਨਵਾਈਟੀ ਦੇ ਦਿੱਤੇ ਸੱਦੇ ਨੂੰ ਉਹਨਾਂ ਨੇ ਨਕਾਰ ਦਿੱਤਾ। ਕਿਤੇ ਨਾ ਕਿਤੇ ਇਹ ਜਿਹੜਾ ਜੀ ਬੇਸ਼ੱਕ ਇਹਨੂੰ ਜਿਹੜਾ ਖੜਗੇ ਨੇ ਵਿਰੋਧੀ ਧਿਰ ਦੇ ਨੇਤਾ ਨੇ ਲੋਕ ਸਭਾ ਦੇ ਵਿੱਚ, ਉਹਨਾਂ ਨੇ ਇਹ ਕਿਹਾ ਕਿ ਇਹ ਸੱਦਾ ਜਿਹੜਾ ਜੀ ਲੋਕਪਾਲ ਦੀ ਚੋਣ ਲਈ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਦੀ ਯੋਜਨਾਬੱਧ ਕੋਸ਼ਿਸ਼ ਹੈ। ਪਰ ਅਸਲ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਇਹ ਸਮਝਦੀ ਹੈ ਕਿ ਇਹ ਜਿਹੜਾ ਮਾਮਲਾ CBI ਦੇ ਰਾਹੀਂ ਸ਼ੁਰੂ ਕੀਤਾ ਗਿਆ, ਜਿਹੜਾ P ਚਿਦੰਬਰਮ ਦੇ ਮੁੰਡੇ ਵਾਲਾ, ਇਹ ਜਾਣ ਬੁੱਝ ਕੇ ਜਿਹੜਾ ਪੰਜਾਬ ਨੈਸ਼ਨਲ ਬੈਂਕ ਦਾ ਸਭ ਤੋਂ ਹੁਣ ਤੱਕ ਇਤਿਹਾਸ ਦਾ ਵੱਡਾ ਘੁਟਾਲਾ ਹੋਇਆ, ਉਹਨੂੰ ਦਬਾਉਣ ਦੇ ਵਾਸਤੇ ਇੱਕ ਯਤਨ ਹੈ। ਦੇਖੋ, ਦੁੱਧ ਧੋਤਾ ਨਾ P ਚਿਦੰਬਰਮ ਹੈ ਨਾ ਉਹਦਾ ਮੁੰਡਾ। ਕਿਤੇ ਨਾ ਕਿਤੇ ਕੋਈ ਸ਼ਮੂਲੀਅਤ ਤਾਂ ਉਹਦੀ ਜਿਹੜੀ ਹੈ ਜੀ ਉਹ ਰਹੀ ਆ ਜਦੋਂ ਸਰਕਾਰ ਦੇ ਵਿੱਚ ਸੀ। ਪਰ ਮੁਸ਼ਕਲ ਇਹ ਆ, ਇੰਨੇ ਸਾਲ ਸਰਕਾਰ ਚੁੱਪ ਕਰਕੇ ਬੈਠੀ ਰਹੀ, 4 ਸਾਲ ਹੁਣ ਜਿਹੜਾ ਜੀ ਉਹ ਪੁਰਾਣਾ ਕੱਢ ਕੇ, ਕਿਉਂਕਿ ਇਹਦੇ ਦੌਰਾਨ ਤਾਂ ਜਿੰਨੇ ਸਬੂਤ ਵਗੈਰਾ ਹੁੰਦੇ ਨੇ ਉਹ ਮਿਟ ਜਾਂਦੇ ਨੇ। ਤੁਸੀਂ ਦੇਖਣਾ ਇਹ 3-4 ਦਿਨ ਦੀਆਂ ਖਬਰਾਂ ਨੇ ਜਾਂ ਜਿੰਨੀ ਦੇਰ ਤੱਕ ਉਹਦਾ ਰਿਮਾਂਡ ਹੈ ਉਨੇ ਚਿਰ ਦੀਆਂ ਖਬਰਾਂ ਨੇ। ਇੱਕ ਵਾਰੀ ਉਭਾਰ ਕੇ ਫਿਰ ਉਹਨੂੰ ਠੱਪ ਕਰ ਦਿੱਤਾ ਜਾਊਗਾ ਤਾਂ ਕਿ ਉਹ ਖਬਰਾਂ ਜਿਹੜੀਆਂ ਦੱਬੀਆਂ ਜਾ ਸਕਣ, ਜਿਹੜੀਆਂ ਕਿ ਸਰਕਾਰ ਨੂੰ ਇਸ ਵੇਲੇ ਜਵਾਬ ਦੇਣ ਦੇ ਵਾਸਤੇ ਮਜਬੂਰ ਕਰ ਰਹੀਆਂ ਨੇ, ਪਰ ਸਰਕਾਰ ਜਿਹੜੀ ਉਹ ਜਵਾਬ ਦੇ ਨਹੀਂ ਰਹੀ। INX ਮੀਡੀਆ ਕੇਸ ਦੇ ਵਿੱਚ ਜਿਹੜਾ ਕਾਰਤੀ ਚਿਦੰਬਰਮ ਹੈ, ਇਹਨੂੰ ਪੇਸ਼ ਕੀਤਾ ਗਿਆ। CBI ਨੇ ਜਿਹੜਾ ਮੰਗਿਆ ਜੀ 14 ਦਿਨ ਦਾ ਰਿਮਾਂਡ। ਅਦਾਲਤ ਨੇ ਪੁੱਛਿਆ ਕਿ ਜਿਹੜਾ 1 ਦਿਨ ਦਾ ਰਿਮਾਂਡ ਮਿਲਿਆ ਸੀ ਉਹਦਾ ਕੀ ਕੀਤਾ, ਤਾਂ ਉਹ ਇਹ ਦੱਸਿਆ ਗਿਆ ਜੀ ਕਿ ਉਹ ਤਾਂ ਬਹੁਤਾ ਹਸਪਤਾਲ ਦੇ ਚੱਕਰਾਂ ਦੇ ਵਿੱਚ ਹੀ ਲੰਘ ਗਿਆ। ਉੱਥੋਂ ਜਿਹੜੇ ਵੀ ਉਹਦੇ ਟੈਸਟ ਵਗੈਰਾ ਕਰਾਉਣੇ ਪਏ, ਜਦੋਂ ਕਿ ਉਹਨੂੰ ਮੁਸ਼ਕਲ ਕੋਈ ਨਹੀਂ ਸੀਗੀ। 6 ਦਿਨ ਦਾ ਉਹਦਾ ਰਿਮਾਂਡ ਜਿਹੜਾ ਜੀ 6 ਮਾਰਚ ਤੱਕ ਮਾਫ ਕਰਨਾ ਰਿਮਾਂਡ ਜਿਹੜਾ ਜੀ ਉਹਦਾ ਦਿੱਤਾ ਗਿਆ। ਇਹ ਕਿਹਾ ਗਿਆ ਜੀ ਕਿ ਕਾਰਤੀ ਚਿਦੰਬਰਮ ਜਿਹੜਾ ਉਹਨੇ ਵਿਦੇਸ਼ ਜਾ ਕੇ ਉਹ ਖਾਤੇ ਬੰਦ ਕਰਵਾ ਦਿੱਤੇ ਆ, ਜਿਹਦੇ ਰਾਹੀਂ ਉਹਨੂੰ ਫੰਡ ਹਾਸਲ ਹੋਏ ਸੀਗੇ। ਔਰ ਉਹ ਇਹ ਆਖਿਆ ਗਿਆ ਜੀ ਕਿ ਇਹਦੇ ਵਿੱਚ ਹੈਰਾਨੀਜਨਕ ਸਬੂਤ ਜਿਹੜੇ ਆ ਉਹ ਮਿਲੇ ਆ ਤੇ ਹੋਰ ਅੱਗੋਂ ਜਿਹੜੀ ਆ ਉਹ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਦੇਖੋ, ਜੇ ਇਹਦੇ ਵਿੱਚ ਹੈ ਜਿਸ ਤਰੀਕੇ ਦੇ ਨਾਲ CBI ਨੇ ਕਿਹਾ, ਤੇ ਇਹ ਸਬੂਤ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਆ। ਜਿਹੜਾ ਕੋਈ ਵੀ ਜਿਹੜਾ ਉਹ ਜ਼ਿੰਮੇਵਾਰ ਹੈ ਕਿਸੇ ਵੀ ਪਾਰਟੀ ਦਾ ਹੈ, ਪਰ ਇਹਨਾਂ ਜ਼ਰੂਰ ਹੈ ਜੀ ਕਿ ਜਿਹੜੇ ਕਿੰਤੂ ਪਰੰਤੂ ਹੈ ਨਾ ਜੀ, ਉਹ ਸਮੇਂ ਦੇ ਉੱਤੇ ਹੋ ਰਹੇ ਆ ਕਿ ਸਮੇਂ ਦੇ ਰਹਿੰਦਿਆਂ ਇਹ ਜਿਹੜਾ ਵੀ ਕਰਨਾ ਚਾਹੀਦਾ ਸੀਗਾ। ਹੁਣ ਮਹਿਜ਼ ਜਿਹੜਾ ਜੀ, ਕਿਉਂਕਿ ਕਿਸੇ ਟਾਈਮ ਜਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ, ਉਹ ਇੱਕ ਗੱਲ ਪ੍ਰਚਾਰਦੀ ਸੀ ਕਿ CBI ਜਿਹੜੀ ਆ ਉਹ ਪਿੰਜਰੇ ਦਾ ਤੋਤਾ ਹੈ। ਤੇ ਹੁਣ ਜਾਂ ਤਾਂ ਤੋਤੇ ਨੇ ਪਿੰਜਰਾ ਬਦਲ ਲਿਆ ਜਾਂ ਪਿੰਜਰੇ ਨੇ ਤੋਤਾ ਬਦਲ ਲਿਆ। ਇਹ ਜਿਹੜਾ ਹੈ ਜੀ, ਕਿਉਂਕਿ ਇਹ ਸਵਾਲ ਉੱਠ ਰਹੇ ਆ ਕਿ ਜੇ CBI ਉਦੋਂ ਕਾਂਗਰਸ ਦੇ ਕਹੇ ਦੇ ਉੱਤੇ ਕਾਰਵਾਈ ਕਰਦੀ ਸੀ ਤੇ ਅੱਜ ਉਹ BJP ਦੇ ਕਹੇ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਰ ਰਹੀ ਆ। ਇਹਦੇ ਚੋਂ ਕੁਝ ਨਿਕਲੇ, ਹਰ ਬੰਦਾ ਚਾਹੁੰਦਾ ਨਿਕਲੂਗਾ, ਇਹ ਸਵਾਲ ਹੈ ਜੀ, ਤੇ ਸ਼ਾਇਦ ਨਾ ਨਿਕਲੇ। ਜੀ ਅਗਲੀ ਗੱਲ ਕਰੀਏ, ਕਹਿੰਦੇ ਮੁੱਖ ਮੰਤਰੀ ਦੇ ਦਬਕੇ ਤੋਂ ਬਾਅਦ ਗੁੰਡਾ ਟੈਕਸ ਵਾਲੇ ਕੁਝ ਸਮੇਂ ਲਈ ਟੈਂਪਰੇਰੀ ਤੌਰ ਲਈ ਅਲੋਪ ਹੋਏ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਸਰਕਾਰ ਹੈ ਮੌਜੂਦਾ ਜੀ, ਉਹਦੇ ਵਾਸਤੇ ਨਮੋਸ਼ੀ ਦਾ ਕਾਰਨ ਬਣ ਰਿਹਾ। ਲਗਾਤਾਰ ਖਬਰਾਂ ਇਹਦੇ ਉੱਤੇ ਆਉਂਦੀਆਂ ਰਹੀਆਂ ਨੇ ਕਿ ਜਿਹੜਾ ਗੁੰਡਾ ਟੈਕਸ ਹੈ ਇਹ ਜਿਹੜੇ ਸਰਕਾਰ ਦੇ ਚੌਧਰੀ ਨੇ ਉਹਨਾਂ ਦੇ ਵੱਲੋਂ ਲਾਇਆ ਜਾ ਰਿਹਾ। ਇੱਥੋਂ ਤੱਕ ਹੈਰਾਨੀ ਵਾਲੀ ਗੱਲ ਸੀ ਕਿ ਜਿਹੜੀ ਰਿਫਾਈਨਰੀ ਆ ਉਹਦੇ ਬਾਹਰ ਇਹ ਤੰਬੂ ਲਾ ਕੇ ਬੈਠੇ ਸੀਗੇ, ਔਰ ਜਦੋਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਨੇ ਬਾਹਰ, ਤਾਂ ਉਦੋਂ ਬਾਅਦ ਇਹਨਾਂ ਨੇ ਤੰਬੂ ਪੁੱਟ ਲਏ। ਫਿਰ ਇਹ ਕਾਰਾਂ ਦੇ ਉੱਤੇ ਆ ਗਏ, ਜਦੋਂ ਕਾਰਾਂ ਦਾ ਆਇਆ ਫਿਰ ਇਹ ਮੋਟਰਸਾਈਕਲਾਂ ਦੇ ਉੱਤੇ ਆ ਗਏ। ਧਮਕੀਆਂ ਜਿਹੜੀਆਂ ਸੀਗੀਆਂ ਠੇਕੇਦਾਰਾਂ ਨੂੰ ਦਿੰਦੇ ਰਹੇ ਕਿ ਅਸੀਂ ਵੇਖਾਂਗੇ ਕਿ ਤੁਸੀਂ ਕਿਵੇਂ ਜਿਹੜਾ ਜੀ ਟਰੱਕ ਲੰਘਾਉਂਦੇ ਹੋ ਬਿਨਾਂ ਗੁੰਡਾ ਟੈਕਸ ਦਿੱਤਿਆਂ। ਮਾਮਲਾ ਜਿਹੜਾ ਸੀਗਾ ਜੀ ਇਹ ਪੰਜਾਬ ਤੱਕ ਸੀਮਤ ਨਹੀਂ ਰਿਹਾ। ਜਿਹੜੀ ਪਿਛਲੀ ਮੀਟਿੰਗ ਹੋਈ ਸੀਗੀ ਮੰਤਰੀ ਮੰਡਲ ਦੀ, ਕੱਲ ਵਾਲੀ ਨਹੀਂ, ਇਦੋਂ ਪਹਿਲੀ ਜਿਹੜੀ, ਉਹਦੇ ਵਿੱਚ ਗੁੰਡਾ ਟੈਕਸ ਦਾ ਮੁੱਦਾ ਭਾਰੂ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਉਦੋਂ ਬਾਅਦ ਜਿਹੜਾ ਸੀ ਮੁੱਖ ਮੰਤਰੀ ਹੋਰਾਂ ਨੇ ਗੁੰਡਾ ਟੈਕਸ ਤੇ ਕਾਬੂ ਪਾਉਣ ਦੇ ਹੁਕਮ ਦਿੱਤੇ। ਇਹ ਦੂਜੀ ਵਾਰੀ ਸੀ ਜਦੋਂ ਮੁੱਖ ਮੰਤਰੀ ਹੋਰਾਂ ਨੇ ਇਹ ਦਿੱਤੇ, ਔਰ ਤੀਸਰੀ ਵਾਰੀ ਜਿਹੜਾ ਸੀਗਾ ਜੀ ਮੁੱਖ ਮੰਤਰੀ ਹੋਰਾਂ ਨੇ SSP ਤੇ DC ਨੂੰ ਸੱਦ ਕੇ ਇਹ ਗੱਲ ਕਹੀ ਕਿ ਗੁੰਡਾ ਟੈਕਸ ਦੇ ਉੱਤੇ ਕਾਬੂ ਪਾਇਆ ਜਾਵੇ। ਇਹ ਆਖਿਆ ਕਿ ਜੇ ਸਖਤੀ ਕਰਨ ਦੇ ਨਾਲ ਕੁਝ ਲੋਕ ਨਾਰਾਜ਼ ਹੁੰਦੇ ਆ ਤੇ ਹੋ ਜਾਣ ਦਿਓ। ਉਦੋਂ ਬਾਅਦ ਇਹ ਜਿਹੜੀ ਹੈ ਜੀ ਕੁਝ ਠੱਲ ਪਈ ਆ। ਹੁਣ ਇਹ ਆਰੋਪ ਜਿਹੜੇ ਟੈਂਪਰੇਰੀ ਕਹਿ ਲਓ, ਬਠਿੰਡੇ ਦੇ ਵਿੱਚੋਂ ਹਾਲ ਦੀ ਘੜੀ ਚੌਧਰੀ ਜਿਹੜੇ ਆ ਜੀ ਉਹ ਭੱਜੇ ਆ, ਔਰ ਇਦੋਂ ਬਾਅਦ ਜਿਹੜੇ ਜੀ ਕੁਝ ਟਰੱਕ ਜਿਹੜੇ ਸੀਗੇ ਉਹ ਆਏ, ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਰੋਕਿਆ ਜਿਹੜਾ ਜੀ ਉਹ ਨਹੀਂ ਗਿਆ। ਜਿਹੜਾ ਇੱਕ ਠੇਕੇਦਾਰ ਹੈ ਜੀ ਉਹਨੇ ਬੜੀ ਜੁਰਤ ਕੀਤੀ ਹੈ, ਪਿਛਲੇ ਦਿਨਾਂ ਤੋਂ ਲਗਾਤਾਰ ਉਹਨੇ ਜਿਹੜੀਆਂ ਚਿੱਠੀਆਂ ਜਿਹੜੇ ਚੀਫ ਜਸਟਿਸ ਨੇ ਹਾਈ ਕੋਰਟ ਦੇ ਉਹਨਾਂ ਨੂੰ ਵੀ ਲਿਖੀ, ਉਹਨਾਂ ਨੇ ਚਿੱਠੀ ਜਿਹੜੇ ਰਾਹੁਲ ਗਾਂਧੀ ਹੋਰਾਂ ਨੂੰ ਵੀ ਲਿਖੀ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ। ਔਰ ਇਹ ਚਿੱਠੀਆਂ ਦਾ ਕਿਤੇ ਨਾ ਕਿਤੇ ਅਸਰ ਕਹਿ ਲਓ ਕਿ ਮੁੱਖ ਮੰਤਰੀ ਹੋਰਾਂ ਨੂੰ ਸਖਤੀ ਕਰਨੀ ਪਈ। ਅਫਸਰ ਜਿਹੜੇ ਆ ਉਹ ਕਿੰਨੀ ਕੁ ਸਖਤੀ ਕਰ ਸਕਦੇ ਆ
ਇਹ ਅਜੇ ਆਉਣ ਵਾਲੇ ਦਿਨ ਜਿਹੜੇ ਦੱਸਣਗੇ। ਹਾਲ ਦੀ ਘੜੀ ਇਹ ਜਿਹੜਾ ਜੀ ਗੁੰਡਾ ਟੈਕਸ ਸੀਗਾ ਜੀ ਉਹ ਰੁਕ ਗਿਆ ਔਰ 2.5 ਦਰਜਨ ਦੇ ਕਰੀਬ ਜਿਹੜੇ ਟਰਾਲੇ ਸੀਗੇ ਜੀ ਉਹ ਬਿਨਾਂ ਗੁੰਡਾ ਟੈਕਸ ਦਿੱਤੇ ਤੋਂ ਰਿਫਾਈਨਰੀ ਦੇ ਅੰਦਰ ਦਾਖਲ ਹੋਏ। ਜਿਹੜਾ ਇੱਕ ਮਾਮਲਾ ਦਰਜ ਕੀਤਾ ਗਿਆ ਅਕਾਲੀ ਨੇਤਾ ਰਮਨਦੀਪ ਦੇ ਉੱਤੇ, ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਉਹਨੂੰ ਅਰੈਸਟ ਕਰਨ ਦੇ ਵਾਸਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਆ। ਦੇਖੋ ਉਨੀ ਦੇਰ ਤੱਕ ਨਹੀਂ ਕਹਿ ਸਕਦਾ ਜਿੰਨੀ ਦੇਰ ਤੱਕ ਵੱਡਿਆਂ ਨੂੰ ਹੱਥ ਨਹੀਂ ਪੈਂਦਾ, ਕਿਉਂਕਿ ਜਿਹੜੇ ਧਮਕੀਆਂ ਦੇਣ ਵਾਲੇ ਸੀਗੇ ਅਸ਼ੋਕ ਬਾਂਸਲ ਨੂੰ ਖਾਸ ਤੌਰ ਦੇ ਉੱਤੇ, ਉਹ ਆਡੀਓ ਜਿਹੜੀ ਆ ਉਹਨੇ ਕਈ ਜਗ੍ਹਾ ਦੇ ਉੱਤੇ ਭੇਜੀ ਆ ਕਿ ਕਿਵੇਂ ਉਹਨੂੰ ਧਮਕਾਇਆ ਜਾ ਰਿਹਾ। ਉਹਦੇ ਵਿੱਚ ਬਹੁਤ ਵੱਡੇ ਵੱਡੇ ਨੇਤਾ ਜਿਹੜੇ ਨੇ ਉਹਨਾਂ ਨੇ ਇਸ ਵਾਰੀ ਕੀਤਾ ਕੀ ਆ ਕਿ ਗੱਠਜੋੜ ਬਣਾ ਲਿਆ ਉੱਥੇ ਬਠਿੰਡੇ ਦੇ ਵਿੱਚ। ਇਹ ਸਾਰੇ ਇਕੱਠੇ ਹੋ ਗਏ। ਪਹਿਲਾਂ ਵੱਖੋ ਵੱਖਰੇ ਤੌਰ ਦੇ ਉੱਤੇ ਇਹ ਟੈਕਸ ਅਗਰਾਉਂਦੇ ਸੀਗੇ ਇਸ ਗੱਲੋਂ ਕਿ ਇਕੱਲੇ ਨੇ ਕਿਉਂ ਇਹ ਗੁੰਡਾਗਰਦੀ ਕਰਨੀ ਹੈ, ਸਾਰੇ ਰਲ ਕੇ ਜਿਹੜੇ ਉਹ ਕਰੋ। ਔਰ 14 ਤੋਂ 15 ਲੱਖ ਰੁਪਈਆ ਰੋਜ਼ ਦਾ ਜਿਹੜਾ ਜੀ ਉੱਥੋਂ ਉਗਰਾਇਆ ਜਾ ਰਿਹਾ ਸੀ। ਇਹ ਜਿਹੜਾ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੁੰਦੀ ਹੈ, ਕਿੰਨੀ ਕੁ ਦੇਰ ਤੱਕ ਸ਼ਾਂਤ ਰਹਿੰਦੇ ਆ ਇਹ ਵੇਖਣਾ ਹੋਊਗਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, CBI ਨੇ ਕਹਿੰਦੇ ਕਾਫੀ ਲੰਮੀ ਚੌੜੀ ਪੁੱਛਗਿੱਛ ਕੀਤੀ ਆ ਮੁੱਖ ਮੰਤਰੀ ਦੇ ਜਵਾਈ ਤੋਂ। ਬਿਲਕੁਲ ਇਹ ਸਿੰਬੋਲੀ ਮਿੱਲ ਹੈ ਜਿਹੜੀ ਖੰਡ ਮਿੱਲ, ਔਰ ਇਹ ਮੁਲਕ ਦੀ ਜਿਹੜੀਆਂ ਸਭ ਤੋਂ ਵੱਡੀਆਂ ਖੰਡ ਮਿੱਲਾਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ। CBI ਨੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਜਵਾਈ ਗੁਰਪਾਲ ਸਿੰਘ ਤੋਂ ਸਿੰਬੋਲੀ ਸ਼ੂਗਰ ਲਿਮਟਿਡ ਦੇ ਵੱਲੋਂ ਜਿਹੜਾ ਘੁਟਾਲਾ ਸੀਗਾ ਜੀ, ਜਿਹੜਾ ਪਹਿਲਾਂ 97 ਕਰੋੜ 85 ਲੱਖ ਦਾ ਕਿਹਾ ਜਾ ਰਿਹਾ ਸੀ, ਅਸਲ ਦੇ 109 ਕਰੋੜ ਤੇ 8 ਲੱਖ ਦਾ ਹੈ। ਇਹਦੇ ਸੰਬੰਧੀ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਲੰਮੀ ਕੀਤੀ ਹੈ। CBI ਨੇ ਜਿਹੜਾ ਸਾਬਕਾ ਇਹਨਾਂ ਦਾ ਅਫਸਰ ਹੈ GSC ਰਾਓ, ਉਹਦੇ ਤੋਂ ਵੀ ਪੁੱਛ ਪੜਤਾਲ ਕੀਤੀ ਹੈ। CBI ਨੇ ਬੈਂਕਾਂ ਦੇ ਕਰਜ਼ੇ ਫਰਾਡ ਦੇ ਸੰਬੰਧ ਵਿੱਚ ਸ਼ੂਗਰ ਮਿਲ ਚੇਅਰਮੈਨ ਗੁਰਮੀਤ ਸਿੰਘ ਮਾਨ, ਉਹਦੇ 15 ਦੇ ਟਾਈਮ ਡਿਪਟੀ ਮੈਨੇਜਿੰਗ ਡਾਇਰੈਕਟਰ ਗੁਰਪਾਲ ਸਿੰਘ ਜਿਹੜਾ ਕਿ ਹੁਣ ਡਾਇਰੈਕਟਰ ਹੈ, ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀਗਾ। ਸਿੰਬੋਲੀ ਸ਼ੂਗਰ ਮਿਲ ਮਾਮਲੇ ਦੇ ਵਿੱਚ ਰਾਓ, ਉਦੋਂ ਦੇ CFO ਸੰਜੇ ਟਪਰੀਆ, ਉਦੋਂ ਦੀ ਕਾਰਜਕਾਰੀ ਡਾਇਰੈਕਟਰ ਗੁਰਸਿਮਰਨ ਕੌਰ ਮਾਨ ਤੇ 5 ਨਾਨ ਐਗਜ਼ੈਕਟਿਵ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਸੀਗਾ। ਐਕਚੁਅਲੀ ਇਹ 2 ਮਾਮਲੇ ਨੇ ਜਿਹਦੇ ਬਾਰੇ ਜਾਂਚ ਚੱਲ ਰਹੀ ਹੈ, ਜਿਹਦੇ ਵਿੱਚੋਂ 97 ਕਰੋੜ 85 ਲੱਖ ਰੁਪਏ ਦੇ ਮਾਮਲੇ ਨੂੰ 2015 ਦੇ ਵਿੱਚ ਫਰਾਡ ਕਰਾਰ ਦਿੱਤਾ ਗਿਆ ਸੀਗਾ, ਜਦੋਂ ਕਿ ਪਿਛਲੇ ਕਰਜ਼ਿਆਂ ਦੀ ਅਦਾਇਗੀ ਦੇ ਵਾਸਤੇ 110 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਖੁਲਾਸਾ ਹੋਇਆ ਸੀਗਾ। CBI ਦੇ ਵੱਲੋਂ ਜਿਹੜੀ FIR ਦਰਜ ਕੀਤੀ ਗਈ ਆ ਉਹਦੇ ਮੁਤਾਬਕ ਦੂਜੇ ਕਰਜ਼ੇ ਨੂੰ 1000 ਤੇ 500 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ 20 ਦਿਨਾਂ ਦੇ ਜਿਹੜਾ ਸੀਗਾ ਅੰਦਰ ਇਹਨੂੰ NPA ਕਰਾਰ ਦੇ ਦਿੱਤਾ ਗਿਆ, ਭਾਵ ਕਿ ਨਾਨ ਪਰਫਾਰਮਿੰਗ ਜਿਹੜਾ ਸੀਗਾ। ਔਰ ਬੈਂਕ ਦੇ ਨਾਲ 97 ਕਰੋੜ 85 ਲੱਖ ਰੁਪਏ ਦੀ ਠੱਗੀ ਮਾਰੀ ਗਈ। ਬੈਂਕ ਨੂੰ ਅਸਲ ਨੁਕਸਾਨ ਜਿਹੜਾ ਸੀਗਾ ਜੀ ਉਹ 109 ਕਰੋੜ ਰੁਪਏ ਤੇ 8 ਲੱਖ ਦਾ ਜਿਹੜਾ ਉਹ ਹੋਇਆ। OBC ਜਿਹੜਾ ਓਰੀਐਂਟਲ ਬੈਂਕ ਆਫ ਕਾਮਰਸ ਹੈ, ਉਹਨੇ 17 ਨਵੰਬਰ 17 ਨੂੰ CBI ਦੇ ਕੋਲੇ ਇਹਦੀ ਸ਼ਿਕਾਇਤ ਕੀਤੀ ਸੀਗੀ। ਏਜੰਸੀ ਨੇ ਜਿਹੜਾ ਫੌਜਦਾਰੀ ਕੇਸ ਸੀਗਾ 22 ਫਰਵਰੀ ਨੂੰ ਜਾ ਕੇ ਕੀਤਾ। ਤੁਸੀਂ ਇਹ ਕਹਿ ਸਕਦੇ ਹੋ ਉਹੋ ਜਿਹੀ ਗੱਲ ਹੀ ਆ ਜੀ ਚਿਦੰਬਰਮ ਦੇ ਮੁੰਡੇ ਵਾਲੀ। ਇੰਨੇ ਮਹੀਨੇ ਜਿਹੜਾ ਸੀਗਾ ਜੀ ਉਹ CBI ਕਿਹੜੀ ਚੀਜ਼ ਨੂੰ ਉਡੀਕਦੀ ਰਹੀ। ਇਹ ਜਦੋਂ ਅਸਲ ਦੇ ਵਿੱਚ ਜਿਹੜੇ ਘਪਲੇ ਸੀ ਨਾ ਜੀ ਉਹ ਸਾਹਮਣੇ ਆਉਣੇ ਸ਼ੁਰੂ ਹੋਏ, ਮੋਦੀ ਜਿਹੜਾ ਭੱਜ ਗਿਆ ਜੀ, ਇੱਕ ਨੀਰਵ ਮੋਦੀ ਉਹ ਹੋ ਗਿਆ, ਮੇਹੁਲ ਚੌਕਸੀ ਹੋ ਗਿਆ, ਜਾਂ ਜਿਹੜਾ ਰੋਟੋਮੈਕਸ ਵਾਲਾ ਮਾਮਲਾ ਸੀਗਾ, ਘਪਲਾ ਆਫਟਰ ਘਪਲਾ ਜਿਹੜਾ ਜੀ ਉਹ ਆਉਣਾ ਸ਼ੁਰੂ ਹੋਇਆ। ਤੇ ਫਿਰ ਜਿਹੜਾ ਜੀ ਲੱਭਣੇ ਸ਼ੁਰੂ ਕੀਤੇ ਕਿ ਹੋਰ ਕਿਹੜੇ ਹੈਗੇ ਆ ਜਿਹੜੇ ਨਾਨ ਪਰਫਾਰਮਿੰਗ ਐਸਟ ਜਿਹਨਾਂ ਦੇ ਨੇ, ਉਹਨਾਂ ਨੂੰ ਲੱਭ ਕੇ ਫਿਰ ਇਹ ਲੱਭੇ ਗਏ ਕਿ ਕਿਹੜੀਆਂ ਪਾਰਟੀਆਂ ਦੇ। ਇਸ ਕਰਕੇ ਦੇਖੋ ਘਪਲੇ ਹੋਏ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਪਹਿਲਾਂ ਚੁੱਪ ਕਰਕੇ ਜਿਹੜਾ ਜੀ ਇਹ ਸਾਰਾ ਕੁਝ ਦੇਖਿਆ ਗਿਆ। ਹੁਣ ਜਿਹੜਾ ਜਦੋਂ ਆਪਣੀਆਂ ਖਬਰਾਂ ਜਿਹੜੀਆਂ ਦੀ ਉਹ ਵੱਡੀਆਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਛੋਟਿਆਂ ਕਰਨ ਦੇ ਵਾਸਤੇ ਫਿਰ ਇਹ ਲੱਭਿਆ ਜਾ ਰਿਹਾ ਔਰ ਉਹਨਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ। ਚੰਗੀ ਗੱਲ ਆ, ਜਿਹੜੇ ਘਪਲੇ ਦੇ ਵਿੱਚ ਸ਼ਾਮਲ ਨੇ ਉਹ ਸਾਹਮਣੇ ਆਉਣੇ ਚਾਹੀਦੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਜਾਹੋ ਜਲਾਲ, ਸੰਗਤਾਂ ਦਾ ਹੜ੍ਹ ਤੇ ਸਿਆਸੀ ਕਾਨਫਰੰਸਾਂ ਵੀ ਹੋਈਆਂ। ਬਿਲਕੁਲ ਜੀ, ਇਸ ਵਾਰੀ ਨਾ ਜੀ ਥੋੜ੍ਹੀਆਂ ਜਿਹੀਆਂ ਬੜੀਆਂ ਪੋਜ਼ਿਟਿਵ ਗੱਲਾਂ ਰਹੀਆਂ। ਇੱਕ ਤਾਂ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਸੀਗਾ ਜੀ ਉਹਨੇ ਪ੍ਰਬੰਧ ਬੜੇ ਵਧੀਆ ਕੀਤੇ। ਇਹਦੇ ਵਿੱਚ ਪੋਲਿਊਸ਼ਨ ਜਿਹੜਾ ਸੀਗਾ ਜੀ ਉਹ ਬੜਾ ਕੰਟਰੋਲ ਰਿਹਾ। ਜਿਹੜੇ ਵਹੀਕਲ ਸੀਗੇ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜੇ ਨਹੀਂ ਜਾਣ ਦਿੱਤੇ, ਦੂਰ ਉਹਨਾਂ ਨੂੰ ਪਾਰਕ ਕਰਵਾਇਆ ਗਿਆ, ਜਿਹਦੇ ਨਾਲ ਸਾਹ ਲੈਣਾ ਥੋੜਾ ਸੌਖਾ ਰਿਹਾ। ਜਿਹੜੇ ਖੁੱਲੇ ਸਾਇਲੈਂਸਰਾਂ ਵਾਲੇ ਮੋਟਰਸਾਈਕਲ ਹੁੱਲੜਬਾਜ਼ ਸੀਗੇ ਜੀ ਉਹਨਾਂ ਤੇ ਬੜੀ ਸਖਤੀ ਕੀਤੀ, ਜਿਹਦੇ ਕਰਕੇ ਇਹਨਾਂ ਹੁੱਲੜਬਾਜ਼ਾਂ ਤੋਂ ਇਹ ਮੇਲਾ ਜਿਹੜਾ ਸੀਗਾ ਉਹ ਮੁਕਤ ਰਿਹਾ। ਇਹ ਬੜੀ ਪੋਜ਼ਿਟਿਵ ਗੱਲ ਜਿਹੜੀ ਜੀ ਉਹ ਕਹੀ ਜਾ ਸਕਦੀ ਹੈ।
ਦੂਜੇ ਦਿਨ ਦੇ ਸ਼ਾਮ ਤੱਕ 15 ਲੱਖ ਦੇ ਕਰੀਬ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਨੇ ਹੋਲਾ ਮਹੱਲਾ ਦੇ ਵਿੱਚ ਜਿਹੜਾ ਵੀ ਇੱਥੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੇਲੇ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ। ਅੱਜ ਆਖਰੀ ਦਿਨ, ਅੱਜ ਦੇ ਦਿਨ ਨਿਹੰਗ ਸਿੰਘਾਂ ਦੇ ਜਿਹੜੇ ਕਰਤੱਵ ਨੇ ਹੋਣਗੇ, ਇਹ ਕਰੀਬ ਕਿਹਾ ਜਾ ਸਕਦਾ ਜੀ ਕਿ 18 ਲੱਖ ਦੇ ਗਿਣਤੀ ਕਰੀਬ ਜਿਹੜੀ ਆ ਉਹ ਪਹੁੰਚੂਗੀ। ਇੱਕ ਮਾੜੀ ਘਟਨਾ ਵੀ ਵਾਪਰੀ। ਚੰਡੋਲ ਜਿਹੜਾ ਲੱਗਿਆ ਸੀ ਉਹਦੇ ਉੱਤੋਂ ਡਿੱਗ ਕੇ ਇੱਕ 28 ਸਾਲਾ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ। ਇਹ ਕੁਲਗਰਾਂ ਜਿਹੜਾ ਜੀ ਉਹ ਉੱਥੋਂ ਦਾ ਰਹਿਣ ਵਾਲਾ ਦੱਸਿਆ ਗਿਆ। ਕਿਹਾ ਗਿਆ ਜੀ ਕਿ ਅਸਲ 'ਚ ਝੂਲੇ 'ਚ ਕਰੰਟ ਆ ਗਿਆ ਸੀਗਾ। ਜਿਹੜੀ ਕਾਂਗਰਸ ਹੈ ਉਹਨੇ ਉੱਥੇ ਆਪਣੀ ਰੈਲੀ ਨਹੀਂ ਕੀਤੀ, ਆਮ ਆਦਮੀ ਪਾਰਟੀ ਨੇ ਰੈਲੀ ਨਹੀਂ ਕੀਤੀ। ਜਦੋਂ ਫਤਿਹਗੜ੍ਹ ਸਾਹਿਬ ਤੋਂ ਇਹ ਸ਼ੁਰੂ ਹੋਇਆ ਸੀਗਾ, ਸੋ ਇਹ ਦੋ ਪਾਰਟੀਆਂ, ਜਿਹੜੀ ਸੱਤਾਧਾਰੀ ਤੇ ਵਿਰੋਧੀ ਪਾਰਟੀ ਆ, ਉਹਨਾਂ ਨੇ ਰੈਲੀਆਂ ਤੋਂ ਇਨਕਾਰ ਕੀਤਾ ਸੀਗਾ। ਤੇ ਉੱਥੇ ਤਾਂ ਅਕਾਲੀ ਦਲ ਨੇ ਵੀ ਬਾਅਦ ਦੇ ਵਿੱਚ ਜਿਹੜਾ ਜੀ ਉਹ ਰੱਦ ਕਰਤੀ ਸੀ। ਪਰ ਮਾਘੀ ਮੇਲੇ ਦੇ ਮੌਕੇ ਦੇ ਉੱਤੇ ਦੋਨੇ ਪਾਰਟੀਆਂ ਆਪਣੇ ਸਟੈਂਡ ਤੇ ਕਾਇਮ ਰਹੀਆਂ। ਅਕਾਲੀ ਦਲ ਨੇ ਫੇਰ ਜਿਹੜੀ ਸੀ ਉਹ ਰੈਲੀ ਕੀਤੀ। ਜਿਹੜੀਆਂ ਹੋਲੇ ਮਹੱਲੇ ਦੀਆਂ ਕਾਨਫਰੰਸਾਂ ਸੀਗੀਆਂ ਜੀ, ਇੱਥੇ ਦੋ ਰੈਲੀਆਂ ਹੋਈਆਂ। ਇੱਕ ਤਾਂ ਜਿਹੜੀ ਅਕਾਲੀ ਦਲ ਨੇ ਰੈਲੀ ਕੀਤੀ, ਜਿਹੜਾ ਨਾ ਸੱਤਾਧਾਰੀ ਹੈ ਨਾ ਵਿਰੋਧੀ ਧਿਰ ਦੇ ਵਿੱਚ ਹੈ। ਇੱਕ ਰੈਲੀ ਜਿਹੜੀ ਸੀ ਉਹ ਅਕਾਲੀ ਦਲ ਐੜਾ ਸਿਮਰਜੀਤ ਸਿੰਘ ਮਾਨ ਹੋਰਾਂ ਵਾਲਾ, ਉਹਨਾਂ ਨੇ ਇੱਥੇ ਰੈਲੀ ਜਿਹੜੀ ਉਹ ਕੀਤੀ। ਜਿਹੜੀ ਅਕਾਲੀ ਦਲ ਦੀ ਰੈਲੀ ਸੀਗੀ ਜੀ, ਉਹਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਉੱਤੇ ਹੀ ਜਿਹੜਾ ਜ਼ਿਆਦਾ ਤੋੜਾ ਆਪਣਾ ਝਾੜਿਆ ਔਰ ਬਾਰ-ਬਾਰ ਇਹ ਗੱਲ ਜਿਹੜੀ ਦੀ ਆਖੀ ਕਿ ਕਾਂਗਰਸ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਗਈ। ਇਸ ਰੈਲੀ ਦੇ ਵਿੱਚ ਇੱਕ ਵਾਰੀ ਫਿਰ ਸਾਬਕਾ ਮੁੱਖ ਮੰਤਰੀ ਇਸ ਵੇਲੇ ਜਿਹੜਾ ਜੀ ਕਾਫੀ ਸੀਨੀਅਰ ਹੋ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ਾਮਲ ਨਹੀਂ ਹੋਏ, ਜਿਹੜੇ ਅਕਸਰ ਇਸ ਜਗ੍ਹਾ ਦੇ ਉੱਤੇ ਹੁੰਦੀ ਰੈਲੀ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸੀ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜੀ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਜਿਹੜਾ ਸੀ ਉਹ ਕੀਤਾ ਜਾਵੇ। ਦੋਨਾਂ ਰੈਲੀਆਂ ਦੀ ਜੇ ਗੱਲ ਕਰੀਏ ਤਾਂ ਜਿਹੜਾ ਕਿਸੇ ਟਾਈਮ ਸਿਆਸੀ ਕਾਨਫਰੰਸਾਂ ਦੇ ਵਿੱਚ ਹੜ੍ਹ ਆਉਂਦਾ ਹੁੰਦਾ ਸੀਗਾ ਲੋਕਾਂ ਦਾ, ਦੇਖੋ ਲੋਕ ਇਹਨਾਂ ਰੈਲੀਆਂ ਤੋਂ ਪਾਸੇ ਹਟ ਗਏ। ਸਹੀ ਮਾਇਨੇ ਕੋਈ ਏਡਾ ਜ਼ਿਆਦਾ ਬਹੁਤ ਵੱਡਾ ਉਤਸ਼ਾਹ ਵਧਾਉਣ ਵਾਲਾ ਜਿਹੜਾ ਜੀ ਉਹ ਇਕੱਠ ਇਹਨਾਂ ਰੈਲੀਆਂ ਦੇ ਵਿੱਚ ਨਹੀਂ ਸੀਗਾ। ਇਹ ਸ਼ਾਇਦ ਹੋ ਸਕਦਾ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਦੀ ਇਹ ਨਬਜ਼ ਪਛਾਣਨੀ ਪਊਗੀ ਕਿ ਇਹੋ ਜਿਹੀਆਂ ਜਗ੍ਹਾ ਦੇ ਉੱਤੇ ਜਿਹੜੀਆਂ ਰੈਲੀਆਂ ਨੇ, ਕੀ ਇਹ ਜਿਹੜਾ ਕਾਫੀ ਸਾਲਾਂ ਤੋਂ ਚੱਲਿਆ ਆ ਰਿਹਾ ਇੱਕ ਟ੍ਰੈਡੀਸ਼ਨ ਹੈ, ਉਹਨੂੰ ਖਤਮ ਕਰਨਾ ਪਊਗਾ ਜੀ। ਜੀ ਅਗਲੀ ਗੱਲ ਕਰੀਏ, ਕਹਿੰਦੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕਰੂਗੀ ਸਰਕਾਰ। ਬਿਲਕੁਲ ਜੀ, ਐਕਚੁਅਲੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਨੀਤੀ ਦੇ ਤਹਿਤ ਜਿਹੜੀਆਂ ਹਜ਼ਾਰਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਉੱਤੇ 75% ਦੀ ਕਟੌਤੀ ਕਰਨ ਦੀ ਤਜਵੀਜ਼ ਹੈ ਜੀ। ਇਹਦੇ ਤਹਿਤ ਜਿਹੜਾ ਸਰਵ ਸਿੱਖਿਆ ਅਭਿਆਨ ਹੈ ਤੇ ਜਿਹੜਾ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਹੈ ਰਮਸਾ, ਇਹਦੇ ਅਧੀਨ ਕੰਮ ਕਰਦੇ 17,000 ਦੇ ਕਰੀਬ ਅਧਿਆਪਕ ਤੇ ਨਾਨ ਟੀਚਿੰਗ ਸਟਾਫ ਦੀਆਂ ਤਨਖਾਹਾਂ ਘਟਣਗੀਆਂ। ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਠੇਕੇ ਦੇ ਉੱਤੇ ਕੰਮ ਕਰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਕਟੌਤੀ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਖਜ਼ਾਨੇ ਦੇ ਮੰਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਠੇਕੇ ਦੇ ਉੱਤੇ ਆਧਾਰਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਾਸਤੇ ਜਿਹੜੀ ਤਜਵੀਜ਼ ਦੇ ਵਿੱਚ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਮੁੱਢਲੀਆਂ ਤਨਖਾਹਾਂ ਦੇਣ ਦੇ ਬਾਰੇ ਸੋਚਿਆ ਜਾ ਰਿਹਾ। ਔਰ ਦੂਜੇ ਪਾਸੇ ਪੰਜਾਬ ਸਰਕਾਰ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਜਿਹੜੇ SSA ਤੇ ਰਮਸਾ ਦੇ ਅਧੀਨ ਕੰਮ ਕਰਦੇ 15,600 ਜਿਹੜੇ ਟੀਚਰ ਤੇ ਰੈਗੂਲਰ ਸਕੇਲਾਂ ਦੇ ਵਿੱਚ ਮੁੱਢਲੀ ਤਨਖਾਹ ਦੇ ਵਿੱਚ DA ਦੇ ਆਧਾਰ ਦੇ ਉੱਤੇ ਤਨਖਾਹ ਜਿਹੜੀ ਉਹ ਦੇ ਰਹੀ ਆ। ਅਧਿਆਪਕਾਂ ਦੀਆਂ ਤਨਖਾਹਾਂ ਪ੍ਰਤੀ ਮਹੀਨਾ 42,800 ਰੁਪਏ ਦੇ ਕਰੀਬ ਬਣਦੀਆਂ ਨੇ। ਜੇ ਸਰਕਾਰ ਦੀ ਜਿਹੜੀ ਤਜਵੀਜ਼ ਆ ਇਹ ਲਾਗੂ ਹੋ ਜਾਂਦੀ ਆ ਤਾਂ ਇਹ ਨੀਤੀ ਦੇ ਤਹਿਤ 42,800 ਰੁਪਏ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਪਹਿਲੇ 3 ਸਾਲ ਮਹਿਜ਼ 10,800 ਰੁਪਇਆ ਮਿਲੂਗਾ ਔਰ ਤਨਖਾਹ ਜਿਹੜੀ ਆ 32,000 ਰੁਪਏ ਦਾ ਇਹਦੇ ਉੱਤੇ ਕੱਟ ਲੱਗ ਜੂਗਾ। ਜਿਹੜੀਆਂ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਜੀ ਉਹਨਾਂ ਨੇ ਇਹ ਗੱਲ ਆਖੀ ਆ ਕਿ ਜੇ ਇੰਨੀ ਤਨਖਾਹ ਦੇ ਵਿੱਚ ਕਟੌਤੀ ਹੁੰਦੀ ਆ ਤਾਂ ਕੋਈ 15,500 ਦੇ ਕਰੀਬ ਟੀਚਰ ਜਿਹੜੇ ਨੇ ਉਹਨਾਂ ਦੇ ਪਰਿਵਾਰ ਤਬਾਹ ਹੋ ਜਾਣਗੇ। ਔਰ ਇਹ ਗੱਲ ਆਖੀ ਹੈ ਕਿ 10 ਮਾਰਚ ਨੂੰ ਪਟਿਆਲੇ ਦੇ ਵਿੱਚ ਇਹ ਧਾਵਾ ਬੋਲਣਗੇ ਤਾਂ ਕਿ ਇਸ ਸਕੀਮ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਜਾ ਸਕੇ। ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਜਿਹੜੀ ਇਹ ਸਕੀਮ ਹੈ SSA ਤੇ ਰਮਸਾ ਦੇ ਅਧੀਨ ਕੰਮ ਕਰਦੇ 1200 ਦੇ ਕਰੀਬ ਨਾਨ ਟੀਚਿੰਗ ਸਟਾਫ ਨੂੰ ਰੈਗੂਲਰ ਕੀਤਾ ਗਿਆ ਤਾਂ ਇਹਦੀਆਂ ਤਨਖਾਹਾਂ ਦੇ ਉੱਤੇ ਵੀ ਵੱਡਾ ਕੁਹਾੜਾ ਚੱਲੂਗਾ।
ਇਹਦੇ ਨਾਲ ਕਲਰਕਾਂ ਤੇ ਜਿਹੜੇ ਲੇਖਾਕਾਰ ਨੇ ਜਿਨ੍ਹਾਂ ਨੂੰ ਮੁੱਢਲੀ ਤਨਖਾਹ DA ਦੇ ਆਧਾਰ ਤੇ 30,000 ਰੁਪਇਆ ਪ੍ਰਤੀ ਮਹੀਨਾ ਮਿਲ ਰਹੀ ਹੈ, ਇਹਨਾਂ ਨੂੰ ਵੀ ਰੈਗੂਲਰ ਕਰਨ ਦੀ ਸਥਿਤੀ ਦੇ ਵਿੱਚ ਸਿਰਫ 10,000 ਤੇ 800 ਰੁਪਏ ਤਨਖਾਹ ਮਿਲੂਗੀ ਔਰ 19,200 ਰੁਪਏ ਦਾ ਕੱਟ ਜਿਹੜਾ ਜੀ ਇਹਦੇ ਉੱਤੇ ਲੱਗ ਜੂਗਾ। ਦੇਖਣਾ ਹੁਣ ਇਹ ਹੋਊਗਾ ਕਿ ਕੀ ਸਰਕਾਰ ਜਿਹੜੀ ਹੈ ਜੀ ਇਹ ਇੱਕ ਵੱਡਾ ਵਰਗ ਜਿਹੜਾ ਅਧਿਆਪਕ ਵਰਗ ਹੈ ਉਹਦਾ ਵੀ ਜਿਹੜਾ ਗੁੱਸਾ ਆ ਉਹ ਮੁੱਲ ਲੈਣ ਜਾ ਰਹੀ ਹੈ। ਔਰ ਇਉਂ ਲੱਗਦਾ ਜੀ ਕਿ ਸਾਲ ਬੀਤਦਿਆਂ ਕਈ ਜਿਹੜੇ ਵਰਗ ਨੇ, ਕਿਸਾਨ ਤਾਂ ਪਹਿਲਾਂ ਜਿਹੜਾ ਜੀ ਉਹ ਵਿਰੋਧ ਕਰ ਰਹੇ ਆ, ਇਹ ਟੀਚਰ ਵਰਗ ਵੀ ਹੋਊਗਾ ਜਿਹੜਾ ਕਿ ਐਜੂਕੇਸ਼ਨਾਂ ਦੇ ਰਾਹ ਤੁਰ ਪਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਮੈਹੁਲ ਚੌਸਕੀ ਦੀਆਂ ਕਹਿੰਦੇ 41 ਜਾਇਦਾਦਾਂ ਜੁੜੀਆਂ ਕੇਸ ਦੇ ਨਾਲ। ਬਿਲਕੁਲ ਜੀ, ਐਕਚੁਅਲੀ ਜੇ ਖਬਰਾਂ 'ਚ ਨੀਰਵ ਮੋਦੀ ਤੇ ਮੇਹੁਲ ਚੌਕਸੀ ਦਾ ਜ਼ਿਕਰ ਨਾ ਹੋਵੇ ਤੇ ਫਿਰ ਇਹ ਹੋ ਨਹੀਂ ਸਕਦਾ ਕਿ ਉਹ ਖਬਰਾਂ ਜਿਹੜੀਆਂ ਦੀ ਉਹ ਹੋਣ, ਕਿਉਂਕਿ ਛਾਏ ਹੋਏ ਨੇ ਇਹ ਦੋਨੋਂ ਵਿਅਕਤੀ। ਜਿਹੜਾ ਨੀਰਵ ਮੋਦੀ ਆ ਉਹਨੇ CBI ਦੀ ਜਿਹੜੀ ਚਿੱਠੀ ਆ ਉਹਦਾ ਜਵਾਬ ਦਿੱਤਾ ਕਿ ਮੇਰੇ ਕੋਲੇ ਟਾਈਮ ਨਹੀਂ ਹੈਗਾ ਅਜੇ, ਮੈਂ ਤਾਂ ਜਿਹੜਾ ਜੀ ਆਪਣੇ ਵਿਦੇਸ਼ ਦੇ ਵਿੱਚ ਬਿਜ਼ਨਸ ਜਿਹੜਾ ਉਹ ਦੇਖ ਰਿਹਾ, ਜਿਹਦੇ ਕਰਕੇ ਉਹਦੀ ਜਿਹੜੀ ਛਾਣਬੀਣ ਆ ਉਹਦੇ ਵਿੱਚ ਉਹਨੇ ਸ਼ਾਮਲ ਹੋਣ ਤੋਂ ਹਾਲ ਦੀ ਘੜੀ ਨਾ ਜਿਹੜੀ ਆ ਉਹ ਕੀਤੀ ਆ। ਦੂਜੇ ਪਾਸੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਤੇ CBI ਜਿਹੜੀ ਆ ਜੀ ਉਹ ਲਗਾਤਾਰ ਇਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸ ਰਹੀ ਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਵਿੱਚ ਗੀਤਾਂਜਲੀ ਜੈਨ ਤੇ ਇਹਦੇ ਮਾਲਕ ਮੇਹੁਲ ਚੌਕਸੀ ਦੀਆਂ 1200 ਕਰੋੜ ਰੁਪਏ ਦੀ ਕੀਮਤ ਤੋਂ ਵੱਧ ਦੀਆਂ 41 ਜਾਇਦਾਦਾਂ ਜ਼ਬਤ ਜਿਹੜੀਆਂ ਦੀ ਉਹ ਕੀਤੀਆਂ ਨੇ। ED ਨੇ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਆਰਜ਼ੀ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਨੇ। ਇਹਨਾਂ ਜਾਇਦਾਦਾਂ ਦੇ ਵਿੱਚ ਮੁੰਬਈ 'ਚ 15 ਫਲੈਟ, 17 ਦਫ਼ਤਰਾਂ ਦੇ ਅਹਾਤੇ, ਕੋਲਕਾਤਾ ਦੇ ਵਿੱਚ ਇੱਕ ਮਾਲ, ਅਲੀਬਾਗ ਦੇ ਵਿੱਚ ਇੱਕ 4 ਏਕੜ ਦਾ ਫਾਰਮ ਹਾਊਸ ਔਰ ਵੱਖ-ਵੱਖ ਥਾਵਾਂ ਦੇ ਉੱਤੇ 231 ਏਕੜ ਜ਼ਮੀਨ ਜਿਹੜੀ ਹੈ ਜੀ ਉਹ ਸ਼ਾਮਲ ਹੈ। ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਦੇ ਮੁੰਬਈ ਸਥਿਤ ਦਫ਼ਤਰ ਦੀ ਵੀ ਜਾਂਚ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਹੈ। CBI ਨੇ ਯੂਨਾਈਟਿਡ ਬੈਂਕ ਆਫ ਇੰਡੀਆ ਦੀ ਸਾਬਕਾ ਚੇਅਰਪਰਸਨ ਤੇ ਪ੍ਰਬੰਧਕੀ ਨਿਰਦੇਸ਼ਕ ਅਰਚਨਾ ਭਾਰਗਵ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੇਸ ਦਰਜ ਕੀਤਾ। ਉਹਦੇ ਉੱਤੇ ਆਮਦਨ ਦੇ ਸਰੋਤਾਂ ਤੋਂ 3 ਕਰੋੜ 6 ਲੱਖ ਰੁਪਏ ਦੀ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਜੀ ਉਹ ਦੋਸ਼ ਹੈ। ਔਰ CBI ਨੇ ਉਹਦੇ ਉੱਤੇ 4 ਤੋਂ ਲੈ ਕੇ 14 ਤੱਕ ਵੱਖ-ਵੱਖ ਬੈਂਕਾਂ ਦੇ ਵਿੱਚ ਅਹੁਦਿਆਂ ਦੇ ਉੱਤੇ ਰਹਿੰਦਿਆਂ ਕਰੀਬ 5 ਕਰੋੜ ਦੀ ਜਾਇਦਾਦ ਬਣਾਉਣ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਸਟੇਟ ਬੈਂਕ ਆਫ ਇੰਡੀਆ ਨੇ ਨੀਰਵ ਮੋਦੀ ਗਰੁੱਪ ਆਫ ਕੰਪਨੀਜ਼ ਦੇ 3 ਬੈਂਕ ਖਾਤੇ ਜਿਹੜੇ ਆ ਜੀ ਉਹ ਸੀਲ ਕੀਤੇ ਆ। ਇਹ ਖਾਤੇ ਬੈਂਕ ਦੀਆਂ ਦੁਬਈ, ਬਹਿਰੀਨ ਤੇ ਐਟਵਰਡ ਬੈਲਜੀਅਮ ਬ੍ਰਾਂਚਾਂ ਦੇ ਵਿੱਚ ਨੇ ਜੀ। ਔਰ CBI, ਇਨਫੋਰਸਮੈਂਟ ਡਾਇਰੈਕਟੋਰੇਟ ਤੇ ਜਿਹੜਾ ਇਨਕਮ ਟੈਕਸ ਵਿਭਾਗ ਹੈ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਜਿਹੜੀ ਹੈ ਜੀ ਉਹ ਕੀਤੀ ਹੈ। ਅਜੇ ਤੱਕ ਜਿਹੜੀ ਸਰਕਾਰ ਤੇ ਏਜੰਸੀਆਂ ਜਿਹੜੀਆਂ ਜੀ ਉਹ ਦੱਸਣ ਦੇ ਵਿੱਚ ਸਫਲ ਨਹੀਂ ਹੋ ਸਕੀਆਂ ਕਿ ਨੀਰਵ ਮੋਦੀ ਤੇ ਮੇਹੁਲ ਚੌਕਸੀ ਇਸ ਵੇਲੇ ਹੈਗੇ ਕਿੱਥੇ ਨੇ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਪੰਨੂ ਜੀ ਗੱਲ ਕਰੀਏ ਵੀ 24 ਘੰਟਿਆਂ ਦੇ ਦੌਰਾਨ 2 ਹੋਰ ਖੁਦਕੁਸ਼ੀਆਂ ਹੋਈਆਂ। ਬਿਲਕੁਲ ਜੀ, ਇਹ ਧੱਬਾ ਜਿਹੜਾ ਜੀ ਪੰਜਾਬ ਦੇ ਉੱਤੇ ਨਿੱਤ ਜਿਹੜਾ ਜੀ ਉਹ ਲੱਗ ਰਿਹਾ ਔਰ ਇਹ ਖੁਦਕੁਸ਼ੀਆਂ ਘਟਣ ਦਾ ਨਾਮ ਨਹੀਂ ਜਿਹੜਾ ਜੀ ਉਹ ਲੈ ਰਹੀਆਂ। ਮਲੌਦ ਦੇ ਵਿੱਚ ਪੈਂਦਾ ਜੀ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ 42 ਸਾਲਾਂ ਦਾ, ਕਿਉਂਕਿ ਜਿਹੜੀ ਉਮਰ ਤੁਸੀਂ ਦੇਖਣਾ ਜਿਹੜੀਆਂ ਖੁਦਕੁਸ਼ੀਆਂ ਦੀ ਆ ਉਹ ਬਹੁਤੀਆਂ ਜਿਹੜੀਆਂ ਖੁਦਕੁਸ਼ੀਆਂ ਨੇ ਉਹ 30 ਸਾਲ ਤੋਂ ਲੈ ਕੇ 45 ਸਾਲ ਦੇ ਦਰਮਿਆਨ ਦੇ ਜਿਹੜੀਆਂ ਦੀ ਉਹ ਹੈਗੀਆਂ ਨੇ, ਭਾਵੇਂ ਉਮਰ ਖੁਦਕੁਸ਼ੀਆਂ ਦੀ ਨਹੀਂ ਹੁੰਦੀ। ਪਰ ਜਿਹੜੇ ਹਾਰੇ ਹੋਏ ਤੁਸੀਂ ਕਹਿ ਲਓ ਕਿ ਇਹ ਵਰਗ ਬਣ ਗਿਆ ਇੱਕ ਜਿਹੜਾ ਕਿ ਰੋਜ਼ ਖੁਦਕੁਸ਼ੀਆਂ ਕਰ ਰਿਹਾ। ਰਾਮਗੜ੍ਹ ਸਰਦਾਰਾਂ ਦੇ ਵਿੱਚ 42 ਸਾਲਾਂ ਦਾ ਜਿਹੜਾ ਜੀ ਜਸਪਾਲ ਸਿੰਘ ਸੀਗਾ, ਉਹਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਉਹਦੇ ਕੋਲੇ 5 ਏਕੜ ਜ਼ਮੀਨ ਸੀਗੀ, ਉਹਦੇ ਤੋਂ ਕਰਜ਼ਾ ਲਾਉਣ ਲਈ ਉਹਨੇ 4 ਏਕੜ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਉਹਦਾ ਉਤਰ ਨਹੀਂ ਸਕਿਆ। 20 ਲੱਖ ਰੁਪਏ ਦਾ ਉਹਦੇ ਸਿਰ ਕਰਜ਼ਾ ਸੀਗਾ, ਜਿਹਦੇ ਕਰਕੇ ਉਹ ਮਾਨਸਿਕ ਪਰੇਸ਼ਾਨ ਰਹਿੰਦਾ ਸੀਗਾ। ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਸੀ ਉਹ ਖਾ ਲਈ, ਉਹਨੂੰ ਹਸਪੀਟਲ ਲਿਜਾਇਆ ਗਿਆ। ਉਦੋਂ ਪਹਿਲਾਂ ਉਹਦੀ ਮੌਤ ਹੋ ਗਈ। ਸੁਸਾਈਡ ਉਹਦਾ ਨੋਟ ਜਿਹੜਾ ਜੀ ਉਹ ਮਿਲਿਆ। ਉਹਨੇ ਬੈਂਕ ਦੇ ਜਿਹੜਾ ਜੀ ਇੱਕ ਪੁਰਾਣੇ ਚੱਲਦੇ ਕੇਸ ਦਾ ਜ਼ਿਕਰ ਉਹਦੇ ਵਿੱਚ ਜਿਹੜਾ ਜੀ ਉਹ ਕੀਤਾ ਕਿ ਉਹਨੂੰ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ ਸੀਗਾ। ਇਸੇ ਤਰੀਕੇ ਦੇ ਨਾਲ ਇੱਕ ਡਾਕਟਰ ਜਿਹੜਾ ਸੀਗਾ ਜੀ ਉਹਨੇ ਹੰਬੜਾਂ ਦੇ ਵਿੱਚ
ਖੁਦਕੁਸ਼ੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹਦਾ ਨਾਮ ਡਾਕਟਰ ਪ੍ਰੀਤਮ ਸਿੰਘ ਸੀਗਾ। ਦੁਕਾਨ ਦੇ ਅੰਦਰ ਲੱਗੇ ਗਾਰਡਰ ਦੇ ਨਾਲ ਫਾਹਾ ਲੈ ਕੇ ਉਹਨੇ ਖੁਦਕੁਸ਼ੀ ਜਿਹੜੀ ਉਹ ਕੀਤੀ। ਇਹ ਦੱਸਿਆ ਜਾ ਰਿਹਾ ਜੀ ਕਿ ਉਹਦੇ ਸਿਰ ਦੇ ਉੱਤੇ ਕਾਫੀ ਕਰਜ਼ਾ ਸੀਗਾ, ਜਿਹਦੇ ਕਰਕੇ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਰਹਿੰਦਾ ਸੀਗਾ ਔਰ ਇਹਦਾ ਕੋਈ ਸੁਸਾਈਡ ਨੋਟ ਜਿਹੜਾ ਜੀ ਉਹ ਨਹੀਂ ਮਿਲਿਆ। ਚਲੋ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਹ ਘੱਟ ਪੜ੍ਹੇ ਲਿਖੇ ਆ ਔਰ ਇਸ ਕਰਕੇ ਉਹਨਾਂ ਨੂੰ ਸਮਝ ਨਹੀਂ ਆਉਂਦੀ। ਇਹ ਜਿਹੜੀ ਖੁਦਕੁਸ਼ੀ ਹੈ ਜੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਰ ਵਰਗ ਜਿਹੜਾ ਜੀ ਉਹਦਾ ਧੂੰਆਂ ਕਿਵੇਂ ਜਿਹੜਾ ਜੀ ਉਹ ਨਿਕਲ ਗਿਆ ਸਰਕਾਰਾਂ ਦੀਆਂ ਜਿਹੜੀਆਂ ਗਲਤ ਪਾਲਿਸੀਜ਼ ਨੇ ਉਹਦੇ ਕਰਕੇ। ਇਸ ਕਰਕੇ ਇਹ ਵਰਗ ਵੀ ਜਦੋਂ ਇਸ ਵੱਲ ਨੂੰ ਤੁਰਦਾ ਨਜ਼ਰ ਆ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੋ ਜਿਹੇ ਹਾਲਾਤ ਬਣ ਗਏ ਹੋਏ ਆ ਜਾਂ ਬਣਾਏ ਜਾ ਰਹੇ ਆ, ਜਿਹੜਾ ਛੋਟਾ ਬਿਜ਼ਨਸਮੈਨ ਹੈ ਉਹ ਅਗਲਾ ਹਾਲਾਤਾਂ ਦਾ ਟਾਰਗੇਟ ਬਣੂਗਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਨੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।